ਅੱਜ ਦੇ ਵਲੋਗ 'ਚ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਨੂੰ ਵੈਲਕਮ ਕਰਨੇ ਆ। ਤੇ ਬੰਦਾ ਇੱਕ ਗਿਆ ਸੌਦਾ ਲੈਣ। ਉਹਦੇ ਘਰ ਚੂਹੇ ਬੜੇ ਸੀ। ਸੌਦਾ ਲੈਣ ਗਿਆ ਸ਼ਹਿਰੋਂ, ਤੇ ਸ਼ਹਿਰੋਂ ਕੜਿੱਕੀ ਵੀ ਲੈ ਆਇਆ। ਜਦੋਂ ਕੜਿੱਕੀ ਲੈ ਆਇਆ ਨਾ, ਤੇ ਘਰ ਉਹਨੇ ਤੋੜਾ ਲਿਆਣ ਕੇ ਸੌਦੇ ਦਾ ਰੱਖਿਆ ਅੰਦਰ। ਤੇ ਚੂਹਾ ਭੱਜਿਆ। ਉਹਨੇ ਕਿਹਾ ਵੀ ਕੋਈ ਖਾਣ ਵਾਲਾ ਮਾਲ ਆਇਆ। ਜਦੋਂ ਉਹਨੇ ਤੋੜਾ ਟੁੱਕ ਕੇ ਤੇ ਵੇਖਿਆ ਤੇ ਅੱਗੇ ਕੜਿੱਕੀ। ਉਹ ਕੜਿੱਕੀ ਵੇਖ ਕੇ ਨਾ, ਤੇ ਉਸੇ ਘਰ ਦੇ ਵਿੱਚ ਇੱਕ ਕਬੂਤਰ ਸੀ। ਕਬੂਤਰ ਕੋਲ ਗਿਆ। ਉਹਨੇ ਕਿਹਾ, ਯਾਰ ਕਬੂਤਰਾ, ਘਰ ਕੜਿੱਕੀ ਆਈ। ਤੇ ਕਬੂਤਰ ਅੱਗੋਂ ਹੱਸਿਆ। ਹੱਸ ਕੇ ਤੇ ਕਹਿੰਦਾ ਵੀ ਫਿਰ ਆਓ ਕੜਿੱਕੀ 'ਚ, ਤੁਹਾਡੇ ਲਈ ਆਈ ਹੈ। ਚੂਹਾ ਬੜਾ ਦਿਲ ਆਪਦਾ ਨਾ ਛੋਟਾ ਜਿਹਾ ਕਰਕੇ ਤੇ ਕੁੱਕੜ ਕੋਲ ਗਿਆ। ਕੁੱਕੜ ਨੂੰ ਵੀ ਜਾ ਕੇ ਇਹ ਗੱਲ ਦੱਸੀ ਵੀ ਯਾਰ ਆਪਣੇ ਘਰ ਕੜਿੱਕੀ ਹੈ। ਤੇ ਕੁੱਕੜ ਕਹਿੰਦਾ ਵੀ ਤੁਹਾਡੇ ਲਈ ਆਈ, ਆਓ ਫਿਰ। ਅੱਗੋਂ ਮਜ਼ਾਕ ਕੀਤਾ ਉਹਨੇ ਨਾ ਮਜ਼ਾਕ ਬਣਾ ਲਿਆ। ਉੱਥੋਂ ਵੀ ਚੂਹੇ ਨੇ ਦਿਲ ਥੋੜ੍ਹਾ ਕੀਤਾ ਤੇ ਭੱਜਿਆ। ਲੇਲਾ ਸੀ ਘਰ 'ਚ ਉਹਦੇ ਕੋਲ। ਲੇਲੇ ਕੋਲ ਜਾ ਕੇ ਦੱਸਿਆ ਵੀ ਯਾਰ ਆਪਣੇ ਕੜਿੱਕੀ ਆਈ। ਤੇ ਲੇਲਾ ਵੀ ਅੱਗੋਂ ਮਜ਼ਾਕ ਕਰਕੇ ਕਹਿੰਦਾ ਵੀ ਆਓ ਤੁਹਾਡੇ ਲਈ ਆਈ ਹੈ ਕੜਿੱਕੀ, ਸਾਡੇ ਲਈ ਤਾਂ ਨਹੀਂ ਆਈ। ਬੜਾ ਅਫਸੋਸਦਾ ਹੋਇਆ। ਸ਼ਾਮ ਹੋਈ ਤੇ ਘਰ 'ਚ ਮਾਈ ਹੋਣੀ ਸੀ। ਮਾਈ ਹੁਣਿਆਂ ਨੇ ਲਾਈ ਕੜਿੱਕੀ 'ਚ ਰੋਟੀ ਦੀ ਬੁਰਕੀ, ਭੋਰਾ ਲਾਇਆ ਤੇ ਲਾ ਕੇ ਤੇ ਰੱਖਤੀ ਪਿਛਲੇ ਅੰਦਰ ਜਦੋਂ ਲਾਈ ਨਾ, ਤੇ ਉਹ ਜਾਗਦਿਆਂ ਤੋਂ ਹੀ ਜਿਹੜਾ ਸੀ ਨਾ ਵੀ ਕੜਿੱਕੀ ਦੀ ਆਵਾਜ਼ ਆ ਗਈ। ਤੇ ਬਾਬਾ ਕਹਿੰਦਾ ਵੀ ਲੱਗਦਾ ਕੜਿੱਕੀ 'ਚ ਕੋਈ ਮਾਲ ਆ ਗਿਆ। ਤੇ ਅੰਮਾ ਨੇ ਜਾ ਕੇ ਵੇਖਿਆ ਤੇ ਹਨੇਰਾ ਸੀਗਾ। ਉਦੋਂ ਦੌਰ ਵੀ ਆ, ਚਿਰਾਗ ਹੁੰਦੇ ਸੀਗੇ, ਦੀਵੇ ਹੁੰਦੇ ਸੀ, ਲਾਲਟਨਾਂ ਹੁੰਦੀਆਂ ਸੀ। ਤੋ ਮਾਈ ਨੇ ਜਾ ਕੇ ਨਾ ਲਾਲਟਨ ਤੋਂ ਬਗੈਰ ਹੀ ਦੇਖਿਆ ਜਾ ਕੇ, ਤੇ ਕੜਿੱਕੀ 'ਚ ਆਇਆ ਸੀ ਸੱਪ ਅੱਧਾ ਅੱਗੇ ਤੇ ਅੱਧਾ ਪਿੱਛੇ। ਸੱਪ ਜ਼ਿੰਦਾ ਸੀ। ਜਦੋਂ ਮਾਈ ਨੇ ਜਾ ਕੇ ਵੇਖਿਆ ਨਾ, ਤੇ ਉਹ ਸੱਪ ਮਾਈ ਦੇ ਲੜ ਗਿਆ। ਤੇ ਜਦੋਂ ਲੈ ਕੇ ਵੇਖਿਆ ਨਾ ਬਾਬੇ ਨੇ, ਉਹਨੇ ਕਿਹਾ ਇਹ ਤਾਂ ਸੱਪ। ਤੇ ਮਾਈ ਨੇ ਕਿਹਾ ਵੀ ਮੇਰੇ ਲੜ ਗਿਆ। ਤੇ ਉਹ ਜਿਹੜੇ ਰਾਤ ਦੇ ਵਿੱਚ ਬਾਬੇ ਨੇ ਟੋਟਕੇ ਕੀਤੇ ਸੱਪ ਲੜਨ ਦੇ, ਜੋ ਵੀ ਸੀ ਕਰਤਾ, ਟੂਣਾ ਟੱਕਾ ਕੀਤਾ ਕਰਕੇ, ਤੇ ਮਾਈ ਤੋਂ ਨਾ ਆਰਾਮ ਆਇਆ। ਕਿਸੇ ਨੇ ਦੱਸਿਆ ਫਲਾਣੇ ਪਿੰਡ ਬੰਦਾ ਸਿਆਣਾ, ਉਹਦੇ ਕੋਲ ਲੈ ਜਾਓ। ਉਹ ਜਦੋਂ ਉਹਦੇ ਕੋਲ ਲੈ ਗਏ ਨਾ, ਤੇ ਉਹਨੇ ਕਿਹਾ ਵੀ ਮਾਈ ਬਚ ਜੇ ਜੀ, ਇਹਦਾ ਇਲਾਜ ਵੀ ਮੁਮਕਿਨ ਆ, ਹੋ ਵੀ ਜਾਏਗਾ। ਤੇ ਤੁਸੀਂ ਜਿਹੜਾ ਨਾ ਇਹਨੂੰ ਕਬੂਤਰ ਦੀ ਜਖਣੀ ਪਿਆਓ। ਜਦੋਂ ਉਹਨਾਂ ਨੇ ਕਬੂਤਰ ਦੀ ਗੱਲ ਸੁਣੀ, ਉਹਨੇ ਕਿਹਾ ਕਬੂਤਰ ਦਾ ਘਰ ਕਿਤੋਂ ਲਿਆਉਣਾ ਵੀ ਨਹੀਂ ਪੈਣਾ। ਤੇ ਜਿਹੜਾ ਨਾ ਉਹਨਾਂ ਨੇ ਦਵਾ ਕੀਤਾ, ਸੇਵਾ ਕਰਕੇ ਜਖਣੀ ਪਿਆਈ। ਮਾਈ ਨੂੰ ਨਾ ਫਾਕਾ ਨਾ ਹੋਇਆ ਕਬੂਤਰ ਦੀ ਜਖਣੀ ਨਾਲ, ਨਾ ਵੀ ਐਡਾ ਸਕੂਨ ਨਾ ਹੋਇਆ। ਇਹਨੂੰ ਨਾ ਜਦੋਂ ਕਬੂਤਰ ਦੀ ਜਖਣੀ ਪਿਆਈ, ਤੇ ਰਿਸ਼ਤੇਦਾਰ ਬਰਾਦਰੀ 'ਚ ਵੀ ਪਤਾ ਲੱਗ ਗਿਆ ਕਿ ਮਾਈ ਦੇ ਸੱਪ ਲੜਿਆ। ਰਿਸ਼ਤੇਦਾਰ ਵੀ, ਬਰਾਦਰੀ ਵੀ ਸਾਰੀ ਇਕੱਠੀ ਹੋ ਗਏ। ਜਿਵੇਂ ਪਤਾ ਲੱਗੇ ਤੇ ਇਕੱਠੇ ਹੋ ਗਏ। ਦੁਪਹਿਰਾ ਹੋ ਗਿਆ ਤੇ ਬਾਬਾ ਕਹਿੰਦਾ ਵੀ ਯਾਰ ਘਰ ਪ੍ਰਾਹੁਣੇ ਆ ਗਏ, ਹੁਣ ਮਹਿਮਾਨ ਕਿਹੜੇ ਇਕੱਠੇ ਹੋ ਗਏ ਆ, ਤੇ ਇਸ ਤਰ੍ਹਾਂ ਕਰੋ ਤੰਦੂਰੀ ਤੇ ਕੋਈ ਰੋਟੀਆਂ ਲਾ ਲਓ, ਤੇ ਜਿਹੜਾ ਕੁੱਕੜ ਹੈ ਨਾ, ਇਹਨੂੰ ਕਰਕੇ ਤੇ ਆਪਣਾ ਜਿਹੜਾ ਨਸੀਬਾ ਕਰਕੇ ਤੇ ਮਹਿਮਾਨਾਂ ਨੂੰ ਰੋਟੀ ਖਵਾਓ। ਉਹਨਾਂ ਨੇ ਮਿੰਟ ਕੀਤਾ ਜੇ, ਛੋਰਾ ਲੰਮਾ ਕੀਤਾ ਮੁਰਗੇ ਹੋਣਿਆਂ ਦਾ, ਤੇ ਖਵਾਇਆ ਮਹਿਮਾਨਾਂ ਨੂੰ। ਉਹ ਹੋਣੀ ਕੁਦਰਤ ਰੱਬ ਦੀ ਇਹ ਕਿ ਮਾਈ ਫੌਤ ਹੋ ਗਈ। ਉਹ ਜੋ ਵੀ ਰਿਸ਼ਤੇਦਾਰ ਸ਼ਰੀਕਾ ਬਰਾਦਰੀ ਕਰਦੀ ਹੁੰਦੀ, ਉਹ ਟਾਈਮ ਦੀ ਟਾਈਮ ਕੀਤਾ, ਤੇ ਜੋ ਕੰਮ ਆ ਗਿਆ ਖਤਮ ਦਾ। ਜਦੋਂ ਖਤਮ ਦਾ ਟਾਈਮ ਆਇਆ ਨਾ, ਤੇ ਬਾਬਾ ਕਹਿੰਦਾ ਵੀ ਹੁਣ ਬਾਕੀ ਹੋਰ ਵੀ ਬੜਾ ਸਮਾਨ ਲਿਆਂਤਾ ਕੀਤਾ ਖਤਮ ਵਾਸਤੇ। ਤੇ ਗੋਸ਼ਤ ਦਾ ਉਹਨੇ ਕਿਹਾ ਘਰ ਲੇਲਾ ਖੜਾ ਹੈ, ਲੇਲਾ ਕਰ ਲੈਣਾ ਖਤਮ। ਤੇ ਬਾਬੇ ਹੋਣਿਆਂ ਨੇ ਲੇਲਾ ਵੀ ਲਮਕਾਤਾ। ਉਹ ਜਿਹੜੇ
ਗੱਲ ਕਰਨ ਦਾ ਮਕਸਦ ਇਹ ਕਿ ਜਿਨ੍ਹਾਂ ਤਿੰਨਾਂ ਕੋਲ ਹੀ ਚੂਹਾ ਗਿਆ ਸੀ ਨਾ ਇੱਕ ਕੜਿੱਕੀ ਵਾਸਤੇ, ਉਹ ਤਿੰਨੇ ਹੀ ਟਿਕਾਣੇ ਲੱਗ ਗਏ ਤੇ ਚੂਹੇ ਹੋਣੇ ਹਜੇ ਜ਼ਿੰਦਾ। ਤੇ ਗੱਲ ਕਰਨ ਦਾ ਮਕਸਦ ਇਹ ਆ ਕਿ ਕੋਈ ਮਜਬੂਰ ਹੋਵੇ ਨਾ, ਕੋਈ ਦੁਖੀ ਹੋਵੇ ਨਾ, ਤੇ ਉਹਦਾ ਦੁੱਖ ਸੁਣੀਦਾ ਹੁੰਦਾ, ਉਹਦਾ ਮਜ਼ਾਕ ਨਹੀਂ ਬਣਾਈਦਾ। ਜੇ ਕਿਸੇ ਦੇ ਦੁੱਖ ਦੀ ਕੋਸ਼ਿਸ਼ ਤਾਂ ਇਹ ਕਰਨੀ ਚਾਹੀਦੀ ਕਿ ਕਿਸੇ ਦੇ ਦੁਖੀ ਬੰਦੇ ਦੀ ਦਰਦ ਦੀ ਦਵਾ ਬਣਨਾ ਚਾਹੀਦਾ, ਮਜ਼ਾਕ ਨਹੀਂ ਬਣਨਾ ਚਾਹੀਦਾ। ਤੇ ਕੋਸ਼ਿਸ਼ ਕਰਿਆ ਕਰੋ ਕਿ ਕਿਸੇ ਬੰਦੇ ਨਾਲ ਵੀ ਜਿਹੜਾ ਨਾ ਮਜ਼ਾਕ ਬਣਾਉਣ ਤੋਂ ਬਗੈਰ ਜਿਹੜਾ ਨਾ ਉਹਦੀ ਦਵਾ ਬਣੋ, ਉਹਦਾ ਸਹਾਰਾ ਬਣੋ ਤੇ ਮਜ਼ਾਕ ਨਾ ਬਣੋ। ਦੇਖ ਲਓ ਨਾ ਕਿ ਇੱਕ ਚੂਹੇ ਨੇ ਤਿੰਨਾਂ ਨੂੰ ਆਪਣੀ ਦਾਸਤਾਨ ਸੁਣਾਈ ਤੇ ਤਿੰਨੇ ਹੀ ਟਿਕਾਣੇ ਲੱਗ ਗਏ ਤੇ ਚੂਹਾ ਹੀ ਜ਼ਿੰਦਾ। ਹੱਸਦੇ ਰਹੋ ਤੇ ਵਸਦੇ।